ਕਾਫ ਕਰਮਾਂ ਦਾ ਦਾਣਾ ਇੱਕ ਚੰਗਾ, ਬੋੜ ਅਕਲ ਦੇ ਮਿੱਟੀ ਰਲ ਜਾਂਦੇ। ਬਾਬਾ ਸਦੀ ਕਾਫ ਕਰਮਾਂ ਦਾ ਦਾਣਾ ਇੱਕ ਚੰਗਾ, ਬੋੜ ਅਕਲ ਦੇ ਮਿੱਟੀ ਰਲ ਜਾਂਦੇ। ਤੇ ਜਿਹਦੇ ਦੇਣ ਮੁਕੱਦਰ ਸਾਥ ਯਾਰੋ, ਉਹਦੇ ਬਿਨਾਂ ਤੇਲ ਦੀਵੇ ਬਲ ਜਾਂਦੇ। ਜਿਹਦੇ ਦੇਣ ਮੁਕੱਦਰ ਸਾਥ ਯਾਰੋ, ਉਹਦੇ ਬਿਨਾਂ ਤੇਲ ਦੀਵੇ ਬਲ ਜਾਂਦੇ। ਤੇ ਕਈ ਵਹਿੰਦਿਆਂ ਕੱਖੋਂ ਲੱਖ ਹੁੰਦੇ, ਉਹ ਕਈ ਮਿਹਨਤਾਂ ਕਰ ਕਰ ਗਲ ਜਾਂਦੇ। ਕਈ ਵਹਿੰਦਿਆਂ ਕੱਖੋਂ ਲੱਖ ਹੁੰਦੇ, ਕਈ ਮਿਹਨਤਾਂ ਕਰ ਕਰ ਗਲ ਜਾਂਦੇ। ਮੱਖਣ ਜੱਟਾ ਅੱਜ ਨੂੰ ਸਾਂਭ ਯਾਰਾ, ਕੱਲ ਕਰਦਿਆਂ ਕਰਦਿਆਂ ਕੱਲ ਜਾਂਦੇ। ਕੱਲ ਕਿਸੇ ਨਹੀਂ ਵੇਖੀ, ਅਸਲ ਇਨਸਾਨ ਕੋਲ ਵੇਲਾ ਅੱਜ ਵਾ। ਕਿਸੇ ਨੇ ਪੁੱਛਿਆ ਕਿ ਇਨਸਾਨ ਦਾ ਬਿਹਤਰੀਨ ਵਕਤ ਕਿਹੜਾ ਵਾ, ਜਵਾਬ ਆਇਆ ਜਿਹੜਾ ਉਹ ਗੁਜ਼ਾਰ ਰਿਹਾ ਵਾ। ਕਿਉਂਕਿ ਜਿਹੜਾ ਮਾਜ਼ੀ ਆ ਉਹ ਗੁਜ਼ਰ ਗਿਆ, ਉਹਨੇ ਮੁੜ ਨਹੀਂ ਆਉਣਾ। ਜਿਹੜਾ ਮੁਸਤਕਬਲ ਆ ਉਹਦਾ ਪਤਾ ਨਹੀਂ ਆਉਣਾ ਕਿ ਨਹੀਂ। ਪਿੱਛੇ ਜਿਹੜਾ ਵੇਲਾ ਉਹ ਗੁਜ਼ਾਰ ਰਿਹਾ, ਉਹ ਹੀ ਉਹਦਾ ਬਿਹਤਰੀਨ ਵੇਲਾ ਵਾ। ਤੇ ਤਾਰੀਖ 'ਚ ਲਿਖਿਆ ਕਿ ਇੱਕ ਬਾਦਸ਼ਾਹ ਸੀ, ਉਹ ਹੁਕਮਰਾਨ ਸੀ। ਹੁਕਮਰਾਨ ਖੋਲੀ ਸੋਲੀ ਸੀ, ਜਿਹੜੀ ਮੂੰਹੋਂ ਗੱਲ ਕੱਢਦਾ ਸੀ ਕਾਨੂੰਨ ਬਣ ਜਾਂਦਾ ਸੀ। ਤੇ ਅਰੂਜ ਤੇ ਸੀ ਉਹਦਾ ਸਤਾਰਾ। ਇੱਕ ਦਿਨ ਵਜ਼ੀਰ ਉਹਦੇ ਕੋਲ ਬੈਠਾ ਤੇ ਉਹਦੀ ਨੌਕਰਾਨੀ ਉਹਦੇ ਵਾਸਤੇ ਦੁੱਧ ਲੈ ਕੇ ਆਈ, ਦੁੱਧ ਦਾ ਗਲਾਸ। ਜੂੰ ਹੀ ਦੁੱਧ ਦਾ ਗਲਾਸ ਉਹਨੇ ਪਕੜਿਆ, ਉਹਦੇ ਹੱਥ 'ਚੋਂ ਗਲਾਸ ਛੁੱਟ ਗਿਆ। ਗਲਾਸ ਛੁੱਟਾ, ਗਲਾਸ ਫਰਸ਼ ਤੇ ਡਿੱਗਾ। ਸ਼ੀਸ਼ੇ ਦਾ ਗਲਾਸ ਸੀ, ਨਾ ਗਲਾਸ ਹੀ ਟੁੱਟਾ ਤੇ ਨਾ ਦੁੱਧ ਹੀ ਡੁੱਲਿਆ। ਫਿਤਰਤ ਦੇ ਖਿਲਾਫ ਕੰਮ ਸੀ। ਜਦੋਂ ਇਹ ਕੰਮ ਹੋਇਆ ਤੇ ਬਾਦਸ਼ਾਹ ਬੜਾ ਖੁਸ਼ ਹੋਇਆ ਕਿ ਇੰਜ ਦੇ ਕਿਸੇ ਦੇ ਨਸੀਬ ਵੀ ਹੋ ਸਕਦੇ ਆ। ਉਹਦੀ ਗੱਲ ਸੁਣ ਕੇ ਤੇ ਵਜ਼ੀਰ ਰੋਣ ਡੈ ਪਿਆ ਉੱਚੀ ਉੱਚੀ। ਜਦੋਂ ਰੋਣ ਡੈ ਪਿਆ ਤੇ ਬਾਦਸ਼ਾਹ ਨੇ ਉਹਦੇ ਚਪੇੜ ਮਾਰਤੀ। ਆਖਿਆ ਤੂੰ ਵੇਖ ਕੇ ਤੇ ਸੜ ਗਿਆ, ਹਸਦ ਕੀਤਾ ਵਾ। ਵਜ਼ੀਰ ਨੇ ਆਖਿਆ ਬਾਦਸ਼ਾਹ ਸਲਾਮਤ, ਇਹ ਅਲਾਮਤ ਮੇਰੇ ਨਜ਼ਦੀਕ ਚੰਗੀ ਨਹੀਂ। ਚੱਲ ਤੂੰ ਮੇਰੇ ਅਗਰ ਥੱਪੜ ਵੀ ਮਾਰਤਾ ਵਾ, ਤੂੰ ਮੇਰਾ ਮਾਲਕ ਆ, ਮੈਂ ਬਰਦਾਸ਼ਤ ਕਰਦਾ। ਕਿ ਕਦੇ ਵੇਲਾ ਆਇਆ ਤੈਨੂੰ ਦੱਸਾਂਗੇ ਵੀ ਮੈਂ ਰੋਇਆ ਕਿਉਂ ਆ, ਮੈਂ ਚੀਖਾਂ ਕਿਉਂ ਮਾਰੀਆਂ, ਰੋਇਆ ਕਿਉਂ ਆ। ਬਾਦਸ਼ਾਹ ਨੇ ਗਲਾਸ ਦੁੱਧ ਦਾ ਪੀ ਲਿਆ। ਵਕਤ ਗੁਜ਼ਰ ਗਿਆ, ਅੱਜ ਕੱਲ ਪਰਸੋਂ ਕੁਛ ਦਿਹਾੜਿਆਂ ਬਾਅਦ ਬਾਦਸ਼ਾਹ ਨੂੰ ਪਤਾ ਲੱਗਾ ਕਿ ਮੇਰੇ ਦੇਸ਼ ਦੀ ਮਸ਼ਰਕ ਦੇ ਪਾਸੋਂ ਬਗਾਵਤ ਹੋ ਗਈ ਹੈ। ਉਹਨੇ ਆਪਣੀਆਂ ਫੌਜਾਂ ਅਲਰਟ ਕੀਤੀਆਂ, ਲੇਕਿਨ ਬਗਾਵਤ ਇੰਨੀ ਮਜ਼ਬੂਤ ਸੀ ਕਿ ਉਹਦੀਆਂ ਫੌਜਾਂ ਕੋਲ ਬਗਾਵਤ ਡੱਕ ਨਾ ਹੋਈ। ਇੱਧਰ ਹਜੇ ਲੜਾਈ ਸ਼ੁਰੂ ਸੀ, ਪਤਾ ਲੱਗਾ ਜਨੂਬ ਦੀ ਤਰਫੋਂ ਵੀ ਬਗਾਵਤ ਹੋ ਗਈ ਹੈ। ਉਧਰ ਫੌਜਾਂ ਟੋਰੀਆਂ, ਉਹ ਡੱਕ ਨਹੀਂ ਹੋਈ। ਸ਼ਮਾਲ ਦੀ ਤਰਫ ਵੀ ਜਿਹੜਾ ਹੈਗਾ ਬਗਾਵਤ ਦੇ ਅਸਾਰ ਹੋ ਗਏ। ਕਰਦਿਆਂ ਕਰਦਿਆਂ ਕਸਮਾਨ ਦੀ ਲੜਾਈ ਹੋਈ। ਚਾਰ ਫੇਰਿਓਂ ਜਨਾਬ ਬਗਾਵਤ ਸ਼ੁਰੂ ਹੋਈ। ਆਸਤਾ ਆਸਤਾ ਬਗਾਵਤ ਉਹਦੇ ਮਹਿਲ 'ਚ ਆ ਵੜੀ। ਜਦੋਂ ਮਹਿਲ 'ਚ ਆ ਵੜੀ ਤੇ ਉਹਨਾਂ ਨੇ ਜਨਾਬ ਉਹਨੂੰ ਮਹਿਲ 'ਚੋਂ ਪਕੜ ਕੇ ਕੱਢ ਦਿੱਤਾ ਤੇ ਕਬਜ਼ਾ ਕਰ ਲਿਆ, ਸਲਤਨਤ ਖੋਹ ਲਈ। ਵਕਤ ਗੁਜ਼ਰ ਗਿਆ, ਸਾਰੇ ਉਹਨੂੰ ਛੱਡ ਗਏ, ਉਹ ਵਜ਼ੀਰ ਨਾਲ ਰਿਹਾ। ਸਾਰੇ ਉਹਨੂੰ ਛੱਡ ਗਏ, ਵਜ਼ੀਰ ਨਾਲ ਰਿਹਾ। ਉਹ ਦੂਸਰੀ ਸਲਤਨਤ 'ਚ ਚਲੇ ਗਏ। ਮਜ਼ਦੂਰੀ ਉਹਨਾਂ ਨੇ ਕਰਨੀ, ਵਜ਼ੀਰ ਨੇ ਰਲ ਕੇ ਜੋ ਲੱਭਣਾ ਉਹਦਾ ਖਾਣਾ ਦਾਣਾ ਲੈ ਕੇ ਵਕਤ ਪਾਸ ਕਰਨਾ। ਵਕਤ ਗੁਜ਼ਰਦਾ ਗਿਆ। ਇੱਕ ਦਿਹਾੜੇ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਖਾਣ ਪੀਣ ਦਾ ਸਮਾਨ ਲਈ ਆਉਂਦੇ ਸੀ ਤੇ ਬਾਰਿਸ਼ ਦਾ ਮੌਸਮ ਸੀ, ਬਾਰਿਸ਼ ਪਈ। ਵਜ਼ੀਰ ਦੇ ਕੋਲ ਸਮਾਨ ਸੀ। ਇੱਕ ਖਾਲਾ ਆਇਆ, ਜਦੋਂ ਟੱਪਣ ਲੱਗੇ ਤੇ ਵਜ਼ੀਰ ਦਾ ਪੈਰ ਤਿਲਕਿਆ, ਉਹ ਸਾਰਾ ਸਮਾਨ ਜਿਹੜਾ ਉਹ ਵਿੱਚ ਡਿੱਗ ਗਿਆ। ਜਦੋਂ ਵਿੱਚ ਜਾ ਪਿਆ ਤੇ ਵਜ਼ੀਰ ਨੇ ਆਖਿਆ ਅਲਹਮਦੁਲਿਲਾ, ਫੇਰ ਟੁਰ ਪਏ। ਜਦੋਂ ਘਰ ਆਏ, ਆ ਕੇ ਬੀਵੀ ਨੂੰ ਗੱਲ ਸਾਰੀ ਦੱਸੀ ਵੀ ਆਹ ਮਾਜਰਾ ਬਣਿਆ। ਉਹਨੇ ਕਿਹਾ ਚੱਲ ਕੋਈ ਨਹੀਂ, ਸਵੇਰ ਦਾ ਕੋਈ ਖਾਣਾ ਦਾਣਾ ਬਚਿਆ ਪਿਆ ਵਾ ਤੇ ਤੁਸੀਂ ਜ਼ਰਾ ਨੋਸ਼ ਫਰਮਾ ਲਿਓ, ਅਸੀਂ ਥੋੜਾ ਖਾ ਕੇ ਵੀ ਗੁਜ਼ਾਰਾ ਕਰ ਲਾਂਗੇ। ਉਹ ਹੁਣ ਜਦੋਂ ਸੁਬਾਹ ਵਾਲਾ ਖਾਣਾ ਜਿਹੜਾ ਬਚਿਆ ਸੀ, ਉਹ ਚੁੱਲ੍ਹੇ ਤੇ ਹਾਂਡੀ ਤੇ ਪਾ ਕੇ ਜਦੋਂ ਗਰਮ ਕਰਨ ਲੱਗੀ ਤੇ ਹਾਂਡੀ ਜਨਾਬ ਟੁੱਟੀ, ਉਹ ਚੁੱਲ੍ਹੇ 'ਚ ਪੈ ਗਿਆ। ਜਦੋਂ ਚੁੱਲ੍ਹੇ 'ਚ ਪੈ ਗਿਆ ਤੇ ਵਜ਼ੀਰ ਫਿਰ ਹੱਸਿਆ ਉੱਚੀ ਉੱਚੀ। ਜਦੋਂ ਹੱਸਿਆ, ਬਾਦਸ਼ਾਹ ਨੇ ਫਿਰ ਉਹਦੇ ਥੱਪੜ ਮਾਰਿਆ। ਉਹ ਆਖਿਆ ਇਸ ਤੋਂ ਬੁਰਾ ਵੇਲਾ ਸਾਡੇ ਤੇ ਕਿਹੜਾ ਆਉਣਾ ਵਾ। ਉਹ ਜਿਹੜਾ ਕਮਾਇਆ ਸੀ ਰਾਹੇ ਡੁੱਲ ਗਿਆ, ਜਿਹੜਾ ਘਰ ਸੀ ਚੁੱਲ੍ਹੇ 'ਚ ਪੈ ਗਿਆ। ਤੈਨੂੰ ਚਾਹ ਕਾਹਦੇ ਚੜੇ ਆ, ਤੈਨੂੰ ਹਾਸੇ ਆਉਣ ਡਏ ਆ। ਤੇ ਉਹ ਵਜ਼ੀਰ ਨੇ ਆਖਿਆ ਬਾਦਸ਼ਾਹ ਅੱਜ ਵੇਲਾ ਆਇਆ, ਅੱਜ ਮੈਂ ਤੈਨੂੰ ਦੱਸਦਾ ਵਾਂ ਬਈ ਉਦਣ ਹੱਸਿਆ ਕਿਉਂ ਸੀ, ਅੱਜ ਰੋਇਆ ਕਿਉਂ ਆ। ਹਾਂ ਵੀ ਉਦਣ ਰੋਇਆ ਕਿਉਂ ਸੀ, ਅੱਜ ਹੱਸਿਆ ਕਿਉਂ ਆ। ਬਾਦਸ਼ਾਹ ਸਲਾਮਤ ਨੇ ਪੁੱਛਿਆ ਕਿਉਂ ਬਈ ਉਦਣ ਤੂੰ ਹੱਸਿਆ ਸੀ ਤਾਂ ਅੱਜ ਰੋਇਆ। ਤੇ ਵਜ਼ੀਰ ਨੇ ਆਖਿਆ ਬਾਦਸ਼ਾਹ ਜਦੋਂ ਤੇਰੇ ਹੱਥ ਚੋਂ ਗਲਾਸ ਛੁੱਟਾ ਨਾ
ਤੇ ਸ਼ੀਸ਼ੇ ਦਾ ਗਲਾਸ ਸੀ, ਨਾ ਦੁੱਧ ਡੁੱਲਿਆ ਨਾ ਗਲਾਸ ਹੀ ਟੁੱਟਾ। ਇਹ ਕੰਮ ਫਿਤਰਤ ਦੇ ਖਿਲਾਫ ਹੋਇਆ ਸੀ। ਤੇ ਮੈਂ ਤੇਰੇ ਬਖਤਾਂ ਵੱਲ ਨਜ਼ਰ ਮਾਰੀ। ਜਦੋਂ ਤੇਰੇ ਬਖਤਾਂ ਵੱਲ ਮੈਂ ਨਜ਼ਰ ਮਾਰੀ ਤੇ ਤੇਰੇ ਜਿਹੜੀ ਬਖਤਾਂ ਦੀ ਗੁੱਡੀ ਸੀ ਉਹ ਅਸਮਾਨ ਨਾਲ ਲੱਗੀ ਸੀ। ਤੇ ਮੈਂ ਵੇਖ ਕੇ ਆਖਿਆ ਵੀ ਹੁਣ ਇਹਨੇ ਅਸਮਾਨ ਪਾੜ ਕੇ ਤਾਂ ਤੇ ਚਲੀ ਨਹੀਂ ਜਾਣਾ, ਯਕੀਨਨ ਇਹਨੇ ਠਾਹ ਆਉਣਾ ਵਾ। ਤੇ ਮੇਰੇ ਯਾਰ ਤੇ ਜ਼ਵਾਲ ਦਾ ਵੇਲਾ ਆ ਰਿਹਾ ਸੀ। ਮੈਂ ਤਾਂ ਉਦੋਂ ਰੋਇਆ ਸੀ ਵੀ ਤੇਰੇ ਤੇ ਜ਼ਵਾਲ ਦਾ ਵੇਲਾ ਆ ਰਿਹਾ। ਮੈਂ ਤੇਰੀ ਜਿਹੜੀ ਸ਼ਿਕਸਤ ਵੇਖ ਰਿਹਾ, ਤੇਰਾ ਜ਼ਵਾਲ ਸ਼ੁਰੂ ਹੋ ਗਿਆ ਸੀ ਤਾਂ ਰੋਇਆ ਸੀ। ਤੇ ਅੱਜ ਹੱਸਿਆ ਤਾਂ ਵਾਂ ਕਿ ਜਿਹੜਾ ਕਮਾ ਕੇ ਲਿਆਏ ਰਾਹ ਡੁੱਲ ਗਿਆ, ਜਿਹੜਾ ਘਰ ਸੀ ਹਾਂਡੀ ਟੁੱਟ ਗਈ ਚੁੱਲ੍ਹੇ 'ਚ ਪੈ ਗਿਆ। ਅੱਜ ਮੈਂ ਜਦੋਂ ਤੇਰੇ ਬਖਤ ਵੱਲ ਨਜ਼ਰ ਮਾਰੀ ਤੇ ਤੇਰੀ ਗੁੱਡੀ ਐਨ ਜ਼ਮੀਨ ਨਾਲ ਲੱਗੀ ਸੀ। ਤੇ ਮੈਨੂੰ ਮਹਿਸੂਸ ਹੋਇਆ ਵੀ ਹੁਣ ਇਹਨੇ ਜ਼ਮੀਨ ਪਾੜ ਕੇ ਵਿੱਚ ਤਾਂ ਵੜ ਨਹੀਂ ਜਾਣਾ, ਲਾ ਮਾਲਾ ਹੁਣ ਇਹਨੇ ਤਾਂ ਉੱਠਣਾ ਵਾ। ਤੇ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਯਾਰ ਦਾ ਅਰੂਜ ਸ਼ੁਰੂ ਹੋਣ ਵਾਲਾ ਵਾ। ਮੈਂ ਇਸ ਕਰਕੇ ਅੱਜ ਹੱਸਿਆ ਵਾਂ। ਤੇਰੇ ਅਰੂਜ ਦਾ ਟਾਈਮ ਸ਼ੁਰੂ ਹੋ ਚਲਾ, ਮਾਯੂਸ ਨਾ ਹੋਵੀਂ। ਤੇ ਬਾਦਸ਼ਾਹ ਨੇ ਜਨਾਬ ਵਜ਼ੀਰ ਨੂੰ ਸੀਨੇ ਨਾਲ ਲਾ ਲਿਆ। ਤੇ ਕੁਝ ਦਿਹਾੜਿਆਂ ਤੋਂ ਬਾਅਦ ਹੀ ਐਸੇ ਸਬਬ ਲੱਗੇ ਕਿ ਉਹ ਅੱਲਾ ਨੇ ਸਲਤਨਤ ਵੀ ਦੇਤੀ, ਬਾਦਸ਼ਾਹੀ ਵੀ ਦੇਤੀ, ਮਹਿਲ ਵੀ ਦੇਤਾ। ਤੋਂ ਬਾਤ ਇਹ ਆ ਕਿ ਹਮੇਸ਼ਾ ਕੋਈ ਸ਼ੈ ਨਹੀਂ, ਅਰੂਜ ਨੂੰ ਜ਼ਵਾਲ ਆ। ਅਗਰ ਅੱਜ ਜ਼ਵਾਲ ਆ ਤੇ ਕੱਲ ਨੂੰ ਅਰੂਜ ਆ ਸਕਦਾ, ਅਗਰ ਅੱਜ ਅਰੂਜ ਆ ਤੇ ਕੱਲ ਨੂੰ ਜ਼ਵਾਲ ਆ ਸਕਦਾ। ਅਰੂਜ ਆ ਜਾਵੇ ਤਕੱਬਰ ਨਾ ਕਰਿਆ ਜੇ, ਅਗਰ ਜ਼ਵਾਲ ਆ ਜਾਵੇ ਤੇ ਮਾਯੂਸ ਨਾ ਹੋਇਆ ਜੇ। ਬਾਤ ਹਾਜੀ ਸਾਹਿਬ ਦੀ ਗੱਲ ਤੋਂ ਮੈਂ ਅੱਜ ਸੁਣਾਈ ਆ ਤੇ ਹਾਜੀ ਸਾਹਿਬ ਨੇ ਚੌਧਰੀ ਮਹਿਬੂਬ ਨੂੰ ਆਖਿਆ ਕੋਈ ਗੱਲ ਨਹੀਂ, ਅਗਰ ਰਾਤ ਆਪਾਂ 15 ਸੀਟਾਂ ਹਾਰ ਗਏ ਤੇ ਦਿਲ ਨਹੀਂ ਛੱਡਣਾ। ਹੋਇਆ ਰਾਤ ਵੀ ਇਹ ਫਿਤਰਤ ਦੇ ਖਿਲਾਫ ਹੀ ਆ ਕਿ ਅਦਲੀਆ ਨਾਲ, ਹਕੂਮਤ ਨਾਲ, ਇੰਤਜ਼ਾਮੀਆ ਨਾਲ, ਪੂਰੀ ਦੇਸ਼ ਦੀ ਮਸ਼ੀਨਰੀ ਨਾਲ, ਆਵਾਮ ਵੀ ਨਾਲ ਹੀ ਸੀ। ਇਹਦੇ ਬਾਵਜੂਦ ਜੋ ਹੋਇਆ ਤੇ ਹਾਈ ਸਾਹਿਬ ਦੀ ਗੱਲ ਤੋਂ ਇਹ ਵਾਕਿਆ ਸੁਣਾਇਆ ਕਿ ਕੋਈ ਐਸੀ ਗੱਲ ਨਹੀਂ, ਮਾਯੂਸ ਹੋਣ ਦੀ ਲੋੜ ਨਹੀਂ। ਹਾਂ, ਉਧਰੋਂ ਨਿਕਲ ਜਾਂਦੇ ਆ। ਤੇ ਮਾਯੂਸੀ ਗੁਨਾਹ ਜੀ, ਨਾਮੀਦ ਦੀ ਕੁਫਰ ਆ। ਕੋਈ ਬਾਤ ਨਹੀਂ, ਅਰੂਜ ਜ਼ਵਾਲ ਜ਼ਿੰਦਗੀ ਦਾ ਹਿੱਸਾ। ਸੂਰਜ ਜਦੋਂ ਸ਼ਬਾਬ ਤੇ ਜਾਂਦਾ ਉਹ ਅਗਲੇ ਲਮੇ ਢਲ ਜਾਂਦਾ, ਜਦੋਂ ਗਰੂਬ ਹੋ ਜਾਂਦਾ ਤਲੂ ਹੋਣ ਦੇ ਚਾਂਸ ਬਣ ਜਾਂਦੇ। ਤੋਂ ਬਾਤ ਚੰਗੀ ਲੱਗੀ ਹੋਵੇ ਮੱਖਣ ਜੜ ਪੰਜਾਬੀ ਚੈਨਲ ਲਾਈਕ, ਸਬਸਕ੍ਰਾਈਬ, ਸ਼ੇਅਰ ਕਰਿਆ ਜੇ। ਆਉਣ ਵਾਲੀ ਵੀਡੀਓ ਤੱਕ ਅੱਲਾ ਹੀ ਜ਼ਾਤ ਤੁਹਾਨੂੰ ਹਿਫਜ਼ ਓ ਅਮਾਨ 'ਚ ਰੱਖੇ। ਅੱਲਾ ਤੁਹਾਨੂੰ ਆਪਣੀ ਪਨਾਹ 'ਚ ਰੱਖੇ। ਇਜਾਜ਼ਤ ਦਿਓ। ਅਸਲਾਮ ਅਲੈਕੁਮ।